ਪਾਕਿਸਤਾਨ ਦਾ ਰਕਬੇ ਦੇ ਲਿਹਾਜ਼ ਨਾਲ ਸਭ ਤੋਂ ਵੱਡਾ ਸੂਬਾ ਬਲੋਚਿਸਤਾਨ ਕੁਦਰਤ ਦੀਆਂ ਨੇਮਤਾਂ ਨਾਲ ਮਾਲਾ ਮਾਲ ਹੈ। ਗਵਾਦਰ ਦਾ ਸਾਹਿਲ ਹੋਵੇ, ਮਿੱਟੀ ਦੇ ਪਹਾੜ, ਹਜ਼ਾਰਾਂ ਵਰੇ ਪੁਰਾਣੀ ਰੇਤਲ ਜਾਂ ਮੌਸੀਕੀ ਦੇ ਅਨਮੋਲ ਰੰਗ, ਇੱਥੇ ਕੁਦਰਤ ਦੀਆਂ ਮਿਹਰਬਾਨੀਆਂ ਹਰ ਪਾਸੇ ਆਪਣਾ ਜਲਵਾ ਵਿਖਾਉਂਦੀਆਂ ਨੇ। ਰੱਬ ਤਾਲਾ ਨੇ ਬਲੋਚਿਸਤਾਨ ਨੂੰ ਜਿੱਥੇ ਮਨ ਮੋਹ ਲੈਣ ਵਾਲੇ ਨਜ਼ਾਰੇ ਅਤਾ ਕੀਤੇ ਨੇ, ਉੱਥੇ ਹੀ ਇਸ ਧਰਤੀ ਨੂੰ ਕੁਦਰਤੀ ਵਸਾਇਲ ਦੇ ਉਹ ਅਨਮੁੱਲੇ ਖਜ਼ਾਨੇ ਵੀ ਅਤਾ ਕੀਤੇ ਜਿਨ੍ਹਾਂ ਪਾਰੋਂ ਇਸ ਖੁਸ਼ਕ ਤੇ ਬੰਜਰ ਇਲਾਕੇ ਨੂੰ ਕਦੀ ਕਿਸੇ ਸ਼ੈ ਦੀ ਥੋੜ ਨਹੀਂ ਹੋਈ। ਅੱਜ ਬਲੋਚਿਸਤਾਨ ਤਰੱਕੀ ਕਰ ਰਿਹਾ ਹੈ। ਸੈਂਡਕ ਜੈ ਮਨਸੂਬੇ, ਸੀਪੈਕ, ਗਵਾਦਰ ਦੀ ਬੰਦਰਗਾਹ ਤੇ ਕੋਲੇ ਸਨੇ ਨਾਯਾਬ ਪੱਥਰਾਂ ਦੀਆਂ ਕਾਨਾਂ ਦੱਸਦੀਆਂ ਨੇ ਕਿ ਆਉਣ ਵਾਲਾ ਵੇਲਾ ਪਾਕਿਸਤਾਨ ਦੀ ਤਰੱਕੀ ਦਾ ਸੁਨੇਹਾ ਲੈ ਕੇ ਆਵੇਗਾ। ਜਿੱਥੇ ਬਲੋਚਿਸਤਾਨ ਦੀ ਤਰੱਕੀ ਜਾਂ ਕੁਦਰਤੀ ਵਸਾਇਲ ਦੀ ਗੱਲ ਕੀਤੀ ਜਾਂਦੀ ਏ, ਉੱਥੇ ਉਹਨਾਂ ਪੰਜਾਬੀ ਇੰਜੀਨੀਅਰਸ, ਖੋਜਕਾਰਾਂ ਤੇ ਸਾਇੰਸਦਾਨਾਂ ਦਾ ਜ਼ਿਕਰ ਨਾ ਹੋਣ ਬਰਾਬਰ ਹੁੰਦਾ ਹੈ ਜਿਨ੍ਹਾਂ ਇਸ ਧਰਤੀ 'ਚ ਲੁਕੇ ਖਜ਼ਾਨੇ ਲੱਭੇ, ਸੜਕਾਂ ਦਾ ਜਾਲ ਵਿਛਾਇਆ ਤੇ ਇੱਥੋਂ ਦੀਆਂ ਕਾਨਾਂ ਨੂੰ ਆਬਾਦ ਕੀਤਾ। ਤੁਸੀਂ ਇਸ ਗੱਲ ਤੋਂ ਹਰਗਿਜ਼ ਇਨਕਾਰ ਨਹੀਂ ਕਰ ਸਕਦੇ ਕਿ ਜੇਕਰ ਅੰਗਰੇਜ਼ ਮਗਰੋਂ ਪੰਜਾਬੀ ਬਲੋਚਿਸਤਾਨ ਨੂੰ ਆਪਣੇ ਵਸਾਇਲ, ਜ਼ਹਾਨਤ ਤੇ ਮਜ਼ਦੂਰ ਨਾ ਦਿੰਦਾ ਤੇ ਸ਼ਾਇਦ ਇਸ ਖਿੱਤੇ ਦੀ ਭੁੱਖ ਕਦੇ ਨਾ ਮੁੱਕਦੀ। ਪੰਜਾਬ ਨੇ ਹਮੇਸ਼ਾ ਬਲੋਚਿਸਤਾਨ ਲਈ ਮੁਹੱਬਤ ਦਾ ਇਜ਼ਹਾਰ ਕੀਤਾ। ਬਲੋਚ ਪੜਿਆਰਾਂ ਲਈ ਆਪਣੇ ਇਦਾਰਿਆਂ ਦੇ ਬੂਹੇ ਖੋਲੇ, ਇਹਨਾਂ ਨੂੰ ਇਲਮ ਦੀ ਦੌਲਤ ਦੇਣ ਲਈ ਆਪਣੇ ਬਾਲਾਂ ਦਾ ਹੱਕ ਮਾਰਿਆ। ਸਰਕਾਰੀ ਪੱਧਰ ਉੱਤੇ ਬਲੋਚ ਕਲਚਰ ਡੇ ਮਨਾਉਣ ਦਾ ਆਰ ਕੀਤਾ। ਹਰ ਸਾਲ ਅੰਨ ਪਾਣੀ ਸਣੇ ਆਪਣੀਆਂ ਮੁਹੱਬਤਾਂ ਦਿਲ ਖੋਲ ਕੇ ਵੰਡੀਆਂ। ਬਲੋਚਿਸਤਾਨ ਜੇਕਰ ਪੰਜਾਬ ਜਿਹੇ ਜ਼ਰਖੇਜ਼ ਇਲਾਕੇ ਨੂੰ ਗੈਸ ਦੀ ਸਹੂਲਤ ਦਿੰਦਾ ਹੈ ਤੇ ਉਹਦੇ ਬਦਲੇ ਪੰਜਾਬ ਦੀਆਂ ਕਣਕਾਂ ਬਲੋਚਿਸਤਾਨ ਦੇ ਵਸਨੀਕਾਂ ਦੀ ਭੁੱਖ ਮਿਟਾਉਂਦੀਆਂ ਨੇ। ਮੁਹੱਬਤ ਤੇ ਅਹਿਸਾਨ ਦਾ ਇਹ ਸਿਲਸਿਲਾ ਹਮੇਸ਼ਾ ਜਾਰੀ ਰਹਿਣਾ ਚਾਹੀਦਾ ਸੀ, ਪਰ ਇਹ ਉਹਨਾਂ ਬਲੋਚ ਸਰਦਾਰਾਂ ਨੂੰ ਕਿਵੇਂ ਮਨਜ਼ੂਰ ਹੋ ਸਕਦਾ ਸੀ ਜਿਹੜੇ ਇਸ ਖਿੱਤੇ ਦੀਆਂ ਮਹਿਰੂਮੀਆਂ ਪਾਰੋਂ ਮਾੜੇ ਤੇ ਬਦਹਾਲ ਬਲੋਚਾਂ ਨੂੰ ਗੁਲਾਮ ਬਣਾ ਕੇ ਆਪਣੀ ਹਯਾਤੀ 'ਚ ਆਸਾਇਸ਼ਾਂ ਦਾ ਹਰ ਰੰਗ ਭਰ ਰਹੇ ਸਨ। ਇੰਜ ਹੀ ਪਾਕਿਸਤਾਨ ਦੇ ਦੁਸ਼ਮਣ ਕਿਵੇਂ ਬਰਦਾਸ਼ਤ ਕਰ ਸਕਦੇ ਸਨ ਕਿ ਇਹ ਮੁਲਕ ਤਰੱਕੀ ਕਰੇ ਤੇ ਇੱਥੋਂ ਦੇ ਸਾਰੇ ਸੂਬੇ ਇੱਕ ਮੁੱਠ ਹੋ ਕੇ ਮੁਹੱਬਤਾਂ ਦੇ ਰਿਸ਼ਤੇ ਹੋਰ ਅਗਾਂਹ ਵਧਾਉਣ। ਸੋ ਬਲੋਚ ਧਰਤੀ ਉੱਤੇ ਹਰ ਉਸ ਮੁਹਸਿਨ ਦੀ ਟਾਰਗੇਟ ਕਿਲਿੰਗ ਦਾ ਸਿਲਸਿਲਾ ਸ਼ੁਰੂ ਹੋਇਆ ਜਿਹੜਾ ਇੱਥੋਂ ਦੇ ਮਾੜੇ ਤਬਕੇ ਨੂੰ ਬਰਾਬਰੀ ਦੇ ਹੱਕ ਸਣੇ ਰੋਸ਼ਨ ਮੁਸਤਕਬਲ ਦੇ ਖਾਬ ਦੀ ਤਾਬੀਰ ਦੇਣਾ ਚਾਹੁੰਦਾ ਸੀ। ਪੰਜਾਬੀ ਉਸਤਾਦਾਂ ਨੂੰ ਮਾਰਿਆ ਗਿਆ, ਉਹਨਾਂ ਡਾਕਟਰਾਂ ਦੀ ਟਾਰਗੇਟ ਕਿਲਿੰਗ ਹੋਈ ਜਿਹੜੇ ਬਲੋਚ ਲੁਕਾਈ ਦਾ ਇਲਾਜ ਕਰਦੇ ਸਨ ਤੇ ਉਹਨਾਂ ਮਜ਼ਦੂਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਜਿਹੜੇ ਇਸ ਧਰਤੀ ਦੇ ਅੰਦਰ ਸੈਂਕੜੇ ਫੁੱਟ ਡੂੰਘੀਆਂ ਕਾਨਾਂ ਚੋਂ ਕੋਲੇ ਸਣੇ ਕੁਦਰਤ ਦੇ ਵਸਾਇਲ ਦੇ ਖਜ਼ਾਨੇ ਕੱਢ ਕੇ ਬਲੋਚਿਸਤਾਨ ਦੀ ਤਰੱਕੀ ਚ ਆਪਣਾ ਹਿੱਸਾ ਪਾ ਰਹੇ ਸਨ। ਬਦਲੇ ਚ ਉਹਨਾਂ ਨੂੰ ਮੁਸ਼ਕਿਲ ਨਾਲ ਦੋ ਵੇਲੇ ਦੀ ਰੋਟੀ ਲੱਭਦੀ ਸੀ। ਪੰਜਾਬੀਆਂ ਨੇ ਹਮੇਸ਼ਾ ਬਲੋਚਾਂ ਨਾਲ ਭਰਾਵਾਂ ਸਲੂਕ ਕੀਤਾ ਹੈ। ਕੋਈ ਬਲੋਚ ਇਹ ਨਹੀਂ ਆਖ ਸਕਦਾ ਕਿ ਪੰਜਾਬ ਵਿੱਚ ਕਦੀ ਉਹਨੇ ਆਪਣੇ ਆਪ ਨੂੰ ਗੈਰ ਮਹਿਫੂਜ਼ ਸਮਝਿਆ ਹੋਵੇ। ਇਸ ਤੋਂ ਵੱਧ ਪੰਜਾਬ ਦੀ ਫਰਾਖਦਿਲੀ ਕੀ ਹੋ ਸਕਦੀ ਹੈ ਕਿ ਲਿਆਕਤ ਬਲੋਚ ਸਣੇ ਕਿੰਨੇ ਹੀ ਲੋਕ ਨੇ ਜਿਹੜੇ ਆਪਣੀ ਬਲੋਚ ਪਹਿਚਾਣ ਦੇ ਨਾਲ ਇੱਥੇ ਸਿਆਸਤ ਵੀ ਕਰ ਰਹੇ ਨੇ, ਕਾਰੋਬਾਰ ਵੀ। ਇੰਝ ਹੀ ਸਿੰਧੀ ਤੇ ਪਠਾਨ ਵੀ ਨੇ। ਕਦੀ ਕਿਸੇ ਪੰਜਾਬੀ ਨੇ ਇਹਨਾਂ ਨੂੰ ਸੁਬਾਈਅਤ ਜਾਂ ਲਸਾਨੀਅਤ ਭਾਰੋਂ ਮੰਦਾ ਨਹੀਂ ਬੋਲਿਆ ਤੇ ਨਾ ਹੀ ਨਫ਼ਰਤ ਦਾ ਇਜ਼ਹਾਰ ਕੀਤਾ। ਇਹਨਾਂ ਨਾਲ ਅਣ ਪਾਣੀ ਵੰਡਿਆ ਤੇ ਮੁਹੱਬਤਾਂ ਸਾਂਝੀਆਂ ਕੀਤੀਆਂ। ਕੀ ਕੋਈ ਦੂਸਰਾ ਇਹ ਦਾਅਵਾ ਕਰ ਸਕਦਾ ਹੈ ਕਿ ਪੰਜਾਬੀ ਬਲੋਚਿਸਤਾਨ, ਕੇਪੀ ਜਾਂ ਸਿੰਧ ਵਿੱਚ ਇੰਝ ਆਜ਼ਾਦੀ ਨਾਲ ਰਹਿ ਸਕਦਾ ਹੋਵੇ ਜਾਂ ਕਾਰੋਬਾਰ ਕਰ ਸਕੇ, ਆਪਣੀ ਪੰਜਾਬੀ ਸ਼ਨਾਖਤ ਨਾਲ ਸਿਆਸਤ ਦੇ ਮੈਦਾਨੇ ਉਤਰ ਸਕੇ? ਤੁਸੀਂ ਇਸ ਸਵਾਲ ਦਾ ਜਵਾਬ ਨਹੀਂ ਦੇ ਸਕਦੇ। ਅਸੀਂ ਹਮੇਸ਼ਾ ਇਹਨਾਂ ਨੂੰ ਫੁੱਲ ਪੇਸ਼ ਕੀਤੇ, ਪਰ ਜਵਾਬਨ ਪੰਜਾਬ ਦੇ ਪੁੱਤਰਾਂ ਦੀਆਂ ਲਾਸ਼ਾਂ ਦਿੱਤੀਆਂ ਗਈਆਂ। ਜਮਹੂਰੀਅਤ ਦਾ ਇੱਕ ਬਹੁਤ ਆਸਾਨ ਤਰੀਕਾ ਸੀ ਉਹਦਾ ਹੱਲ। ਮਤਲਬ ਤੁਸੀਂ ਦੱਸਣਾ, ਮੈਂ ਸਿੱਬੀ 'ਚ DC ਸੀ। ਖੈਰ ਬਖਸ਼ ਮਰੀ ਦਾ ਪੁੱਤਰ ਜਿਹੜਾ ਚੰਗੇਜ਼ ਮਰੀ ਆਇਆ, ਲੋਕੀ ਪੈਰਾਂ ਨੂੰ ਹੱਥ ਲਾਉਂਦੇ ਸਨ ਕਿ ਜਨਾਬ ਇਹ ਸਾਡਾ ਨਵਾਬ ਹੈ ਤੇ ਇਹਦੇ ਇੱਕ ਸੀ ਵੋਟ ਦੇਣਾ। ਇਲੈਕਸ਼ਨ ਲੜਿਆ ਉਹ 1993 ਤੇ 2 ਦਾ ਜਿਹੜਾ ਸੀ ਤੇ ਉਹਦੇ 'ਚ ਥੰਬਿੰਗ ਮੈਜੋਰਟੀ ਨੇ ਜਿੱਤਿਆ। ਲੋਕ ਐਸੇ ਡਿਲੀਵਰ ਨਹੀਂ ਕਰ ਸਕਿਆ। 97 ਦੇ ਇਲੈਕਸ਼ਨ ਦੇ ਵਿੱਚ ਹਾਰ ਗਿਆ,
ਐਸੇ ਬੰਦੇ ਕੋਲ ਆ ਰਿਹਾ ਜਿਹਦੀ ਮਾਂ, ਜਿਹਦਾ ਬਲੋਚ ਹੋਣਾ ਮਸ਼ਕੂਕ, ਮਾਂ ਸੁਣ ਮੈਂ ਪੰਜਾਬੀ ਤੇ ਪਿਓ ਸਿੰਧੀ, ਇਸ ਤਰ੍ਹਾਂ ਦੀ ਸੂਰਤ ਹਾਲ ਸੀ। ਤੇ ਅਗਰ ਵਕਤ ਚੱਲਦਾ ਰਹਿੰਦਾ ਉਹ ਆਹਿਸਤਾ ਆਹਿਸਤਾ ਨਾਰੇ ਖਤਮ ਹੋਣੇ ਸ਼ੁਰੂ ਹੋ ਗਏ ਸਨ। ਉਹ ਕਹਿੰਦੇ ਨਹੀਂ ਸਾਡੇ ਆਪਣੇ ਬੰਦੇ ਜਿਹੜੇ ਨੇ ਸਾਨੂੰ ਖਰਾਬ ਨੇ। ਤੁਸੀਂ ਜਿਸਲੇ ਵੀ ਜਮਹੂਰੀਅਤ ਉਹਨਾਂ ਕੋਲ ਖੋਲ੍ਹਦੇ ਹੋ, ਜਿਸਲੇ ਵੀ ਇਹੋ ਜਿਹੇ ਹਰਕਤਾਂ ਕਰਦੇ ਹੋ ਤੇ ਔਰ ਹੁਣ ਤਾਂ ਨਫ਼ਰਤ ਦਾ ਵਜ੍ਹਾ ਜਿਹੜੀ ਉਹ ਮਿਸਿੰਗ ਪਰਸਨ ਤੋਂ ਸਾਰੇ ਆ ਗਏ ਨੇ। ਔਰ ਉਹ ਸਮਝਦੇ ਨੇ ਕਿ ਜ਼ਾਹਿਰ ਬਾਤ ਹੈ ਕਿ ਇਹ ਜਿਹੜਾ ਸੈਂਟਰ ਹੈ ਇਹ ਪੰਜਾਬ ਹੈ ਔਰ ਫੌਜ ਵੀ ਉੱਥੋਂ ਆਉਂਦੀ ਹੈ, ਬਾਕੀ ਸਾਰੇ ਉਹ ਫਿਰ ਰਿਟੈਲੀਏਸ਼ਨ ਫਿਰ ਪੰਜਾਬ ਦੇ ਲੋਕਾਂ ਨੂੰ ਮਾਰਦੇ ਨੇ ਔਰ ਉਹ ਪੰਜਾਬ ਜਿਹੜੇ ਮਾਸੂਮ ਬੰਦਾ ਜਿਹੜਾ ਚੱਲਦਾ ਹੁੰਦਾ ਮਾਰੇ। ਇੱਕ ਪਾਸੇ ਤੇ ਅਸੀਂ ਉਹਨਾਂ ਦੇ ਜਿਹੜੇ ਤਾਲਬ ਇਲਮ ਨੇ, ਪੜ੍ਹਿਆਰ ਜਿਹੜੇ ਨੇ, ਅਸੀਂ ਬੜਾ ਹੀ ਖੁੱਲ੍ਹਾ ਦਿਲ ਹੈ ਸਾਡਾ। ਅਸੀਂ ਉਹਨਾਂ ਨੂੰ ਆਪਣੀਆਂ ਯੂਨੀਵਰਸਿਟੀਆਂ ਵਿੱਚ, ਪੰਜਾਬ ਯੂਨੀਵਰਸਿਟੀ ਹੋਵੇ, ਇਸਲਾਮਾਬਾਦ ਦੀਆਂ ਯੂਨੀਵਰਸਿਟੀਆਂ ਹੋਣ ਜਾਂ ਇੱਥੇ ਦੇ ਹੋਰ, ਬੜੇ ਹੀ ਖੁੱਲ੍ਹੇ ਦਿਲ ਨਾਲ ਉਹਨਾਂ ਨੂੰ ਇੱਥੇ ਪੜ੍ਹਾਉਂਦੇ ਵੀ ਹਾਂ, ਉਹਨਾਂ ਨੂੰ ਮੌਕਾ ਦਿੰਦੇ ਹਾਂ। ਭਾਵੇਂ ਉਹ ਕਾਬਲ ਹੋਣ ਜਾਂ ਨਾ ਹੋਣ, ਫਿਰ ਵੀ ਅਸੀਂ ਆਪਣੀਆਂ ਸੀਟਾਂ, ਆਪਣੇ ਬੱਚਿਆਂ ਦੀਆਂ ਸੀਟਾਂ ਜਿਹੜਾ ਸਰਕਾਰੀ ਤੌਰ 'ਤੇ ਉਹਨਾਂ ਨੂੰ ਦੇ ਕੇ ਤੇ ਤਾਲੀਮ ਦਿੰਦੇ ਹਾਂ। ਦੂਜੇ ਪਾਸੇ ਉਹਨਾਂ ਦਾ ਰਵੱਈਆ ਇਹ ਹੁੰਦਾ ਕਿ ਜਦੋਂ ਵੀ ਕਿਸੇ ਪੰਜਾਬੀ, ਭਾਵੇਂ ਉਹ ਮਜ਼ਦੂਰ ਹੋਵੇ, ਭਾਵੇਂ ਉਹ ਕੋਈ ਜ਼ਾਇਰੀਨ ਨੂੰ ਰਾਹ ਵਿੱਚ ਕਤਲ ਕੀਤਾ ਜਾਏ, ਜਾਂ ਪਿੱਛੇ ਜਿਹੜਾ ਵਾਕਿਆ ਹੋਇਆ ਕਿ ਸਾਡੇ ਕੁਝ 9 ਆਦਮੀ ਜਿਹੜੇ ਨੇ ਉਹ ਉਹਨਾਂ ਦੇ ਸ਼ਨਾਖਤੀ ਕਾਰਡ ਚੈੱਕ ਕਰਕੇ ਜਿਹੜੇ ਵਿਚਾਰੇ ਮਜ਼ਦੂਰੀ ਕਰਨ ਬਾਹਰ ਜਾ ਰਹੇ ਸਨ ਔਰ ਉਹਨਾਂ ਨੂੰ ਪੰਜਾਬੀ ਪਹਿਲਾਂ ਪੱਕਾ ਕੀਤਾ ਗਿਆ ਕਿ ਪੰਜਾਬੀ ਨੇ, ਤਾਂ ਉਹਨਾਂ ਨੂੰ ਕਤਲ ਕੀਤਾ ਗਿਆ। ਇਹਦਾ ਕੀ ਰਿਸਪਾਂਸ ਉਹਨਾਂ ਤਾਲਬ ਇਲਮਾਂ ਕੀ ਦਿੱਤਾ? ਉਹਨਾਂ ਮੁਬਾਰਕਾਂ ਇੱਕ ਦੂਜੇ ਨੂੰ ਦਿੱਤੀਆਂ, ਉਹਨਾਂ ਕਾਂਗਰੈਚੁਲੇਟ ਕੀਤਾ ਇੱਕ ਦੂਜੇ ਨੂੰ, ਉਹਨਾਂ ਨੂੰ BLA ਨੂੰ ਕੀਤਾ। ਇਹ ਅਮਲ ਕਦੋਂ ਸ਼ੁਰੂ ਹੋਇਆ ਸੀ? ਮੈਨੂੰ ਯਾਦ ਹੈ ਕਿ 1987 ਦੇ ਵਿੱਚ ਸਾਡੀ ਇੱਕ ਬੜੀ ਹੀ ਹੋਣਹਾਰ ਸਾਡੇ ਤਾਲਬਾ ਸੀ ਕਰਾਚੀ ਯੂਨੀਵਰਸਿਟੀ ਦੀ, ਔਰ ਉਹਨੂੰ ਬੜਾ ਸ਼ੌਕ ਸੀ, ਨਾਜ਼ਮਾ ਤਾਲਬ ਉਹਨਾਂ ਦਾ ਨਾਂ ਸੀ, ਜਿਹਨੂੰ ਉਹਨਾਂ ਤਾਲੀਮ ਆਪਣੀ ਮੁਕੰਮਲ ਕਰ ਲਈ। ਤੇ ਉਹ ਸ਼ੁਰੂ ਤੋਂ ਉਹਨਾਂ ਦਾ ਖਿਆਲ ਸੀ ਕਿ ਇਹ ਜਿਹੜੇ ਬਲੋਚਿਸਤਾਨ ਦੇ ਮਸਾਇਲ ਨੇ, ਇਹਦੀ ਅਸਲ ਵਜ੍ਹਾ ਜਿਹੜੀ ਹੈ ਨਾ, ਉੱਥੇ ਤਾਲੀਮ ਦੀ ਕਮੀ ਹੈ। ਤੇ ਮੈਂ ਉੱਥੇ ਜਿਹੜਾ ਮੁਲਾਜ਼ਮਤ ਕਰਕੇ ਜਾਂ ਉੱਥੇ ਪੜ੍ਹਾ ਕੇ ਬੱਚਿਆਂ ਦੇ ਤਾਲੀਮ ਯਾਫਤਾ ਹੋਣਗੇ ਤਾਂ ਉਹਨਾਂ ਦਾ ਜਿਹੜਾ ਵੇ ਉਹ ਜ਼ੇਨ ਖੁੱਲ੍ਹੇਗਾ। ਨਾਜ਼ਮਾ ਤਾਲਿਬ ਨੇ ਬਲੋਚਿਸਤਾਨ ਯੂਨੀਵਰਸਿਟੀ ਦੇ ਮੀਡੀਆ ਜਾਂ ਬਲਾਗੇ ਆਮਾ ਦੇ ਮਹਿਕਮੇ ਦੇ ਵਿੱਚ ਮੁਸਲਸਲ 1987 ਤੋਂ ਲੈ ਕੇ ਸ਼ਹੀਦ ਹੋਣ ਦੇ ਦਿਨ ਤੱਕ 14 ਅਗਸਤ 2010 ਵਿੱਚ ਕਰਾਚੀ ਯੂਨੀਵਰਸਿਟੀ ਦੇ ਗੇਟ ਦੇ ਉੱਤੇ ਉਹ ਰਿਕਸ਼ੇ ਤੋਂ ਉਤਰ ਰਹੇ ਸਨ ਤੇ ਉਹਨਾਂ ਨੂੰ ਜਿਹੜੇ BLA ਦੇ ਦਹਿਸ਼ਤਗਰਦ ਸਨ ਉਹਨਾਂ ਉੱਥੇ ਉਹਨਾਂ ਨੂੰ ਸ਼ਹੀਦ ਕੀਤਾ। ਦੇਖੋ, ਇੱਕ ਜਿਹੜਾ ਉਸਤਾਦ ਹੁੰਦਾ ਹੈ ਨਾ, ਉਹ ਤੇ ਇੰਝ ਹੀ ਹੈ ਜਿਵੇਂ ਤੁਹਾਡਾ ਦੂਜਾ ਬਾਪ ਹੈ, ਉਹ ਤੁਹਾਡੀ ਮਾਂ ਸੀ। ਤੁਸਾਂ ਜਿਹੜੇ ਤਾਲਬ ਇਲਮਾਂ ਦੀ ਮੈਂ ਇਸ ਲਈ ਰਿਲੇਟ ਪਿਆ ਕਰਨਾ ਕਿ ਤੁਸਾਂ ਉਸ ਆਪਣੀ ਮਾਂ ਦਾ ਵੀ ਖਿਆਲ ਨਹੀਂ ਰੱਖਿਆ ਤੇ ਹੁਣ ਤੁਸੀਂ ਮੁਬਾਰਕਬਾਦਾਂ ਦਿੰਦੇ ਹੋ ਕਿ ਪੰਜਾਬੀਆਂ ਨੂੰ ਮਾਰਿਆ ਤੇ ਬੜਾ ਹੀ ਚੰਗਾ ਕੀਤਾ ਹੈ ਤੁਸਾਂ। ਨਹੀਂ, ਇੱਥੇ ਇੱਕ ਲਾਈਨ ਸਾਨੂੰ ਖਿੱਚਣੀ ਪਵੇਗੀ। ਨੌਸ਼ਕੀ 'ਚ ਪੰਜਾਬੀ ਪਛਾਣ ਪਾਰੋਂ 5 ਦਰਿਆਵਾਂ ਦੀ ਧਰਤੀ ਦੇ 9 ਜਵਾਨ ਪੁੱਤਰਾਂ ਨੂੰ ਕਤਲ ਕਰ ਦਿੱਤਾ ਗਿਆ। ਇਹਨਾਂ ਨੂੰ ਸਿਰਫ ਇਸ ਕਰਕੇ ਗੋਲੀਆਂ ਮਾਰੀਆਂ ਗਈਆਂ ਕਿ ਉਹਨਾਂ ਦੇ ਸ਼ਨਾਖਤੀ ਕਾਰਡ ਉੱਤੇ ਪੰਜਾਬ ਦਾ ਪਤਾ ਸੀ। ਇਹ ਪਹਿਲੀ ਵਾਰੀ ਨਹੀਂ ਹੋਇਆ ਕਿ ਪੰਜਾਬੀ ਪਛਾਣ ਪਾਰੋਂ ਕਿਸੇ ਨੂੰ ਬਲੋਚਿਸਤਾਨ ਦੀ ਧਰਤੀ ਉੱਤੇ ਕਤਲ ਕੀਤਾ ਗਿਆ ਹੋਵੇ। ਪਿਛਲੇ 5 ਵਰ੍ਹਿਆਂ 'ਚ ਬਲੋਚਿਸਤਾਨ ਅੰਦਰ ਘੱਟੋ-ਘੱਟ 370 ਪੰਜਾਬੀ ਟਾਰਗੇਟ ਕਿਲਿੰਗ ਦਾ ਨਿਸ਼ਾਨਾ ਬਣੇ। ਇਹਨਾਂ 'ਚੋਂ 90% ਉਹ ਸਨ ਜਿਨ੍ਹਾਂ ਦਾ ਪਿਛੋਕੜ ਮਾੜੇ ਘਰਾਂ ਦਾ ਸੀ, ਜਿੱਥੇ 2 ਵੇਲੇ ਦੀ ਰੋਟੀ ਵੀ ਔਖੀ ਪੱਕਦੀ ਸੀ। ਪੰਜਾਬੀ ਮਜ਼ਦੂਰਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਬਲੋਚ ਦਹਿਸ਼ਤਗਰਦਾਂ ਨੇ ਸਿਰਫ ਬਲੋਚਿਸਤਾਨ 'ਚ ਹੀ ਕਾਰਵਾਈਆਂ ਨਹੀਂ ਕੀਤੀਆਂ, ਬਲਕਿ ਲਾਹੌਰ, ਕਰਾਚੀ, ਇਸਲਾਮਾਬਾਦ ਸਣੇ ਦੂਜੇ ਵੱਡੇ ਸ਼ਹਿਰਾਂ 'ਚ ਵੀ ਬੇਗੁਨਾਹਾਂ ਨੂੰ ਨਿਸ਼ਾਨਾ ਬਣਾਇਆ। ਅਤਗਰਦੀ ਦੀਆਂ ਇਹਨਾਂ ਵਾਰਦਾਤਾਂ 'ਚ ਪੰਜਾਬੀਆਂ ਤੋਂ ਵੱਖ ਉਹਨਾਂ ਗੈਰ ਮੁਲਕੀਆਂ ਨੂੰ ਵੀ ਟਾਰਗੇਟ ਕੀਤਾ ਗਿਆ ਜਿਹੜੇ ਬਲੋਚਿਸਤਾਨ ਦੀ ਤਰੱਕੀ ਲਈ ਕੰਮ ਕਰ ਰਹੇ ਸਨ। CPEC ਮਨਸੂਬੇ ਉੱਤੇ ਕੰਮ ਕਰਨ ਵਾਲੇ ਚੀਨੀ ਇਹਨਾਂ ਦੇ ਖਾਸ ਨਿਸ਼ਾਨੇ ਉੱਤੇ ਰਹੇ। ਹੁਣ ਸਵਾਲ ਇਹ ਵੀ ਹੈ ਕਿ ਜੇਕਰ ਪੰਜਾਬੀ ਬਲੋਚਾਂ ਦੀ ਤਰੱਕੀ ਦਾ ਰਾਹ ਖੋਟਾ ਕਰਕੇ ਉਹਨਾਂ ਦੇ ਵਸਾਇਲ ਉੱਤੇ ਕਾਬਿਜ਼ ਨੇ, ਤੇ ਫਿਰ ਇਹ ਚੀਨੀ, ਜਾਪਾਨੀ ਜਾਂ ਦੂਜੇ ਮੁਲਕਾਂ ਦੇ ਇੰਜੀਨੀਅਰ ਵੀ ਪੰਜਾਬੀ ਹਨ? ਕੀ ਇਹਨਾਂ ਦਾ ਪਿਛੋਕੜ ਵੀ ਪੰਜਾਬ ਨਾਲ ਰਲਦਾ ਹੈ?
ਜਾਂ ਫਿਰ ਇਸ ਅੱਤਗਰਦੀ ਪਿੱਛੇ ਕਿਸੇ ਹੋਰ ਦਾ ਹੱਥ ਹੈ ਜਿਹੜਾ ਪਾਕਿਸਤਾਨ ਨੂੰ ਮਜ਼ਬੂਤ ਹੁੰਦਾ ਨਹੀਂ ਵੇਖ ਸਕਦਾ। 2005 ਤੋਂ ਲੈ ਕੇ ਅੱਜ ਤਾਈਂ ਗੁਜ਼ਰੇ ਕੋਈ 20 ਸਾਲਾਂ ਵਿੱਚ BLA ਨੇ ਬਲੋਚਿਸਤਾਨ ਵਿੱਚ ਮੁਸੱਲਹ ਦਹਿਸ਼ਤਗਰਦੀ ਦੇ ਟਾਰਗੇਟ ਕਿਲਿੰਗ ਦੇ ਜ਼ਰੀਏ 2000 ਤੋਂ ਵੱਧ ਪੰਜਾਬੀ ਸੈਟਲਰਸ ਨੂੰ, ਟੀਚਰਸ ਨੂੰ ਤੇ ਪੰਜਾਬ ਬਲੋਚਿਸਤਾਨ ਵਿੱਚ ਸਫ਼ਰ ਕਰਨ ਵਾਲੇ ਬੇਗੁਨਾਹ ਪੰਜਾਬੀਆਂ ਨੂੰ ਕਤਲ ਕੀਤਾ। 3 ਲੱਖ ਤੋਂ ਵੱਧ ਪੰਜਾਬੀਆਂ ਨੂੰ BLA ਨੇ ਮੁਸੱਲਹ ਦਹਿਸ਼ਤਗਰਦੀ ਦੇ ਜ਼ਰੀਏ ਜਬਰੀ ਤੌਰ ਤੇ ਬਲੋਚਿਸਤਾਨ ਵਿੱਚੋਂ ਬੇਦਖਲ ਕੀਤਾ। ਪਾਕਿਸਤਾਨ ਦੇ ਆਇਨ ਤੇ ਕਾਨੂੰਨ ਦੇ ਤਹਿਤ ਪਾਕਿਸਤਾਨ ਦੇ ਕਿਸੇ ਵੀ ਸ਼ਹਿਰ ਨੂੰ, ਮੁਲਕ ਦੇ ਕਿਸੇ ਵੀ ਸੂਬੇ ਵਿੱਚ ਜਾ ਕੇ ਕਿਸੇ ਵੀ ਇਲਾਕੇ ਵਿੱਚ ਰਹਿਣ ਦਾ, ਜਾਇਦਾਦ ਖਰੀਦਣ ਦਾ, ਕਾਰੋਬਾਰ ਕਰਨ ਦਾ, ਤਾਲੀਮ ਹਾਸਲ ਕਰਨ ਦਾ ਤੇ ਆਪਣਾ ਜਾਇਦਾਦ ਖਰੀਦਣ ਦਾ, ਕਾਰੋਬਾਰ ਕਰਨ ਦਾ ਹੱਕ ਹਾਸਲ ਹੈ। ਲੇਕਿਨ ਬਲੋਚਿਸਤਾਨ ਹੀ ਨਹੀਂ, ਸਿੰਧ ਤੇ ਸੂਬਾ ਸਰਹੱਦ ਵਿੱਚ ਵੀ ਪੰਜਾਬੀਆਂ ਦੇ ਖਿਲਾਫ, ਪਾਕਿਸਤਾਨ ਦੀ ਅਕਸਰੀਅਤ ਦੇ ਖਿਲਾਫ, ਪੰਜਾਬੀ ਅਕਸਰੀਅਤ ਦੇ ਖਿਲਾਫ ਐਸੀ ਮੁਨਜ਼ਮ ਹੇਟ ਕੈਂਪੇਨ, ਐਸੀ ਨਫ਼ਰਤ ਤੇ ਤਸੱਸੁਬ ਦੀ ਤਹਿਰੀਕ ਚਲਾਈ ਗਈ ਹੈ ਕਰਾਚੀ, ਅੰਦਰੂਨੇ ਸਿੰਧ, ਬਲੋਚਿਸਤਾਨ ਤੇ ਸੂਬਾ ਸਰਹੱਦ ਵਿੱਚ ਕਿ ਇਹਨਾਂ ਤਿੰਨਾਂ ਸੂਬਿਆਂ ਵਿੱਚ ਪੰਜਾਬੀਆਂ ਦਾ ਰਹਿਣਾ ਤੇ ਵਸਣਾ ਤਕਰੀਬਨ ਨਾਮੁਮਕਿਨ ਹੋ ਚੁੱਕਿਆ। ਮੈਂ ਖੁਦ ਪੰਜਾਬੀ ਸਟੂਡੈਂਟ ਐਸੋਸੀਏਸ਼ਨ ਕਰਾਚੀ ਤੇ ਸਿੰਧ ਪੰਜਾਬੀ ਸਟੂਡੈਂਟ ਐਸੋਸੀਏਸ਼ਨ ਦਾ ਸਰਗਰਮ ਮੈਂਬਰ ਵੀ ਰਿਹਾ ਤੇ ਕਈ ਸਾਲ ਤੱਕ ਉਹਦਾ ਆਗੂ ਵੀ ਰਿਹਾ। ਮੈਨੂੰ ਪਤਾ ਹੈ ਕਿ ਸਿੰਧ ਵਿੱਚ ਵੀ ਇੱਕ ਵਕਤ ਆਇਆ ਸੀ ਕਿ 100% ਦੀ ਤਲੀਮੀ ਅਦਾਰਿਆਂ ਤੋਂ ਪੰਜਾਬੀਆਂ ਨੂੰ ਕੱਢ ਦਿੱਤਾ ਗਿਆ ਸੀ। ਇੱਕ ਤਲੀਮ ਹਾਸਲ ਕਰਨਾ ਇੱਕ ਬੁਨਿਆਦੀ ਹੱਕ ਹੁੰਦਾ ਹੈ। ਫਿਰ ਖਾਸ ਤੌਰ ਤੇ ਉਹ ਹੀ ਪੰਜਾਬੀ ਜਿਨ੍ਹਾਂ ਸਿੰਧ ਵਸਾਇਆ ਸੀ, ਸਿੰਧ ਆਬਾਦ ਕੀਤਾ ਸੀ, ਉਹਨਾਂ ਦੇ ਬੱਚੇ ਜਾਂ ਜਿਹੜੇ ਰੈਸੀਪ੍ਰੋਕਲ ਸੀਟਾਂ ਤੇ ਜਾਂਦੇ ਨੇ, ਜਿਹੜੇ ਕੌਮੀ ਉੱਥੇ ਤਲੀਮੀ ਅਦਾਰੇ ਨੇ, ਉੱਥੇ ਉਹਨਾਂ ਦਾ ਹੱਕ ਬਣਦਾ ਸੀ। ਉਹਨਾਂ ਨੂੰ ਇੱਕ ਵਾਰੀ ਬਿਲਕੁਲ ਵਾਸ਼ ਆਊਟ ਕਰ ਦਿੱਤਾ ਗਿਆ ਸਿੰਧ ਦੇ ਤਲੀਮੀ ਅਦਾਰਿਆਂ ਵਿੱਚੋਂ। ਤਾਂ ਹੀ ਇਹ ਸਾਡੀਆਂ ਪੰਜਾਬੀ ਪੜਿਆਰਾਂ ਦੀਆਂ ਤਨਜ਼ੀਮਾਂ ਬਣੀਆਂ ਔਰ ਉਹਨਾਂ ਵੀ ਉਸੇ ਤਰ੍ਹਾਂ ਹੀ ਫਿਰ ਆਪਣਾ ਹੱਕ ਹਾਸਲ ਕਰਨ ਲਈ ਮੈਦਾਨ ਵਿੱਚ ਆਈਆਂ ਤੇ ਅਸੀਂ ਉੱਥੇ ਫਿਰ ਪੜ੍ਹੇ। ਇਹ ਸੂਰਤ-ਏ-ਹਾਲ ਤੁਸੀਂ ਬਲੋਚਿਸਤਾਨ ਨਾਲ ਵੀ ਰਿਲੇਟ ਕਰ ਸਕਦੇ ਹੋ। ਬਲੋਚਿਸਤਾਨ ਦਾ ਤੁਸੀਂ ਵੇਖੋ, ਹਿਸਟਰੀ ਕੱਢ ਕੇ ਵੇਖ ਲਓ, ਜਿਹੜਾ ਜ਼ਲਜ਼ਲਾ ਆਇਆ ਸੀ ਅੰਗਰੇਜ਼ਾਂ ਦੇ ਦੌਰ ਵਿੱਚ, ਸਾਰਾ ਜਿਹੜਾ ਰਿਕਾਰਡ ਤਿਆਰ ਕੀਤਾ ਗਿਆ ਸੀ ਕੋਇਟੇ ਦਾ, ਉਹ ਸਾਬਤ ਕਰਦਾ ਕਿ ਕੋਇਟਾ ਪੰਜਾਬੀਆਂ ਦਾ ਵਸਾਇਆ ਸ਼ਹਿਰ ਹੈ। ਉਹਨਾਂ ਦਾ ਜਿਹੜਾ ਦਾਰੁਲ ਹਕੂਮਤ ਹੈ ਪੰਜਾਬੀਆਂ ਵਸਾਏ ਹੈ। ਸਿੰਧ ਦੀ ਤਰ੍ਹਾਂ ਜਿਵੇਂ ਸਿੰਧ ਦੀਆਂ ਜ਼ਮੀਨਾਂ ਆਬਾਦ ਕੀਤੀਆਂ ਪੰਜਾਬੀਆਂ ਨੇ, ਉੱਥੇ ਕਈ ਪੀੜ੍ਹੀਆਂ ਤੋਂ ਪੰਜਾਬੀ ਰਹਿ ਰਹੇ ਸਨ। ਉਹਨਾਂ ਦਾ ਵੈਸੇ ਹੀ ਉੱਥੇ ਰਹਿਣ ਵਾਲਾ ਜਿਹੜਾ ਇੱਕ ਸ਼ਹਿਰੀ ਹੁੰਦਾ ਹੈ, ਹੱਕ ਹੁੰਦਾ ਕਿ ਉਹਦੇ ਬੱਚੇ ਤਲੀਮ ਹਾਸਲ ਕਰਨ, ਲੇਕਿਨ ਉਹਨਾਂ ਨੂੰ ਉਤੋਂ ਮਹਿਰੂਮ ਕਰ ਦਿੱਤਾ ਗਿਆ ਤਲੀਮ ਦੇ ਹੱਕ ਤੋਂ। ਇਹ ਚੀਜ਼ਾਂ ਜਿਹੜੀਆਂ ਨੇ ਇਹ ਸਾਬਤ ਕਰਦੀਆਂ ਨੇ ਕਿ ਤੁਸੀਂ ਹੱਕ ਲੈਣ ਲਈ ਆਵਾਜ਼ ਚੁੱਕਣਾ ਬੜਾ ਹੀ ਜ਼ਰੂਰੀ ਹੈ। ਕਈ ਪੰਜਾਬੀ ਸੂਝਵਾਨ ਆਖਦੇ ਨੇ ਕਿ ਹਿੰਦੁਸਤਾਨ ਦੀ ਵੰਡ ਮਗਰੋਂ ਹੀ ਮਿਥ ਲਿਆ ਗਿਆ ਸੀ ਕਿ ਪਾਕਿਸਤਾਨ ਦਾ ਵਜੂਦ ਸਲਾਮਤ ਨਹੀਂ ਰਹਿਣ ਦੇਣਾ। ਇਹਦੇ 'ਚ ਦੁਸ਼ਮਣ ਦਾ ਹੱਥ ਤਾਂ ਹੈ ਹੀ ਸੀ, ਸਾਡੀ ਆਪਣੀ ਐਸਟੈਬਲਿਸ਼ਮੈਂਟ ਤੇ ਸਿਆਸੀ ਅਸ਼ਰਾਫੀਆ ਵੀ ਕੋਈ ਘੱਟ ਕਸੂਰਵਾਰ ਨਹੀਂ। ਇਖਤਿਆਰਾਂ ਦੀ ਲੜਾਈ ਨੇ ਪਾਕਿਸਤਾਨ ਦੇ ਦੁਸ਼ਮਣ ਨੂੰ ਆਪਣਾ ਕੰਮ ਕਰਨ ਲਈ ਖਾਲੀ ਮੈਦਾਨ ਦਿੱਤਾ। ਬਲੋਚ ਸਰਦਾਰ ਹਕੂਮਤਾਂ ਨੂੰ ਬਲੈਕਮੇਲ ਕਰਦੇ ਰਹੇ ਤੇ ਆਪਣੀਆਂ ਨਜਾਇਜ਼ ਮੰਗਾਂ ਮਨਵਾਉਂਦੇ ਰਹੇ। ਪੰਜਾਬੀ ਸਿਆਸਤਦਾਨਾਂ ਕਦੇ ਪੰਜਾਬੀ ਬਣ ਕੇ ਨਾ ਸੋਚਿਆ, ਨਾ ਪੰਜਾਬੀ ਕੌਮ ਦੇ ਹੱਕਾਂ ਦੀ ਲੜਾਈ ਲੜੀ ਤੇ ਨਾ ਹੀ ਪੰਜਾਬ ਨੂੰ ਗਾਲ-ਮੰਦਾ ਕਰਨ ਵਾਲਿਆਂ ਦਾ ਮੂੰਹ ਭੰਨਿਆ। ਪੰਜਾਬ ਦੀ ਤਰੱਕੀ ਦਾ ਰਾਹ ਢੱਕਣ ਲਈ ਕਾਲਾ ਬਾਗ ਡੈਮ ਜਿਹੇ ਮਨਸੂਬੇ ਉੱਤੇ ਸਾਜ਼ਿਸ਼ ਕੀਤੀ ਗਈ ਤੇ ਕਦੀ ਪੰਜਾਬ ਦੀ ਵੰਡ ਦਾ ਨਾਰਾ ਲਾਇਆ ਗਿਆ। ਪੰਜਾਬੀ ਨੂੰ ਟਾਰਗੇਟ ਕੀਤਾ ਗਿਆ। ਦੂਜੇ ਸੂਬਿਆਂ 'ਚ ਪੰਜਾਬ ਦਾ ਨਾਮ ਲੈਣਾ ਵੀ ਜੁਰਮ ਬਣਾ ਦਿੱਤਾ ਗਿਆ। ਪਰ ਸਾਡੀ ਸਿਆਸੀ ਕਿਆਦਤ ਚੁੱਪ-ਚਪੀਤੇ ਬਸ ਤਮਾਸ਼ਾ ਵੇਖਦੀ ਰਹੀ ਤੇ ਆਪਣੇ ਥੋੜੇ ਸਿਆਸੀ ਮੁਫਾਦਾਂ ਲਈ ਪੰਜਾਬ ਦੇ ਹੱਕਾਂ ਨੂੰ ਕੁਰਬਾਨ ਕਰਦੀ ਰਹੀ। ਬੜੀ ਅਫਸੋਸ ਦੀ ਗੱਲ ਹੈ ਕਿ ਪੰਜਾਬ ਦੀ ਸਿਆਸੀ ਅਸ਼ਰਾਫੀਆ ਹੋਵੇ ਜਾਂ ਐਸਟੈਬਲਿਸ਼ਮੈਂਟ ਨਾਲ ਤਾਲੁਕ ਰੱਖਣ ਵਾਲੇ ਲੋਕ ਕਦੀ ਕਿਸੇ ਨੇ ਪੰਜਾਬੀਆਂ ਦੀ ਟਾਰਗੇਟ ਕਿਲਿੰਗ ਉੱਤੇ ਗੱਲ ਨਹੀਂ ਕੀਤੀ। ਖਾਸ ਕਰ ਨਵਾਜ਼ ਲੀਗ, ਜਿਹੜੀ ਹਮੇਸ਼ਾ ਪੰਜਾਬ ਦੀ ਨੁਮਾਇੰਦਾ ਜਮਾਤ ਹੋਣ ਦਾ ਦਾਅਵਾ ਰੱਖਦੀ ਹੈ, ਉਹਦੇ ਵੱਲੋਂ ਇਸ ਰਵੱਈਏ ਦੀ ਨਿੰਦਿਆ ਲਈ ਕਦੇ ਵਾਜ਼ਿਬ ਪਾਲਿਸੀ ਵਿਖਾਈ ਨਹੀਂ ਦਿੱਤੀ। ਮੈਂ ਸਮਝਦਾ ਹਾਂ
ਕਿ ਸਾਰੇ ਪੰਜਾਬੀ ਹਰ ਉਸ ਸ਼ਖਸ ਦਾ ਬਾਈਕਾਟ ਕਰੋ ਜਿਹੜੇ ਪੰਜਾਬੀ ਪੁੱਤਰਾਂ ਦੇ ਲਹੂ ਦਾ ਕੋਈ ਮੁੱਲ ਨਹੀਂ ਜਾਣਦੇ ਤੇ ਸਿਆਸੀ ਲੋੜਾਂ ਦੇ ਰਾਜ਼ੀ ਹੋ ਕੇ ਬੇਹਿਸ ਤੇ ਬੇਗੈਰਤਾ ਵਾਲਾ ਕਿਰਦਾਰ ਨਿਭਾ ਰਹੇ ਨੇ। ਇਹ ਜਿਹੜੇ ਸਾਡੇ ਪੰਜਾਬੀ ਸਿਆਸਤਦਾਨ ਨੇ ਇਹ ਇਸ ਵਾਸਤੇ ਨਹੀਂ ਬੋਲਦੇ ਕਿ ਇਹ ਬੇਸਿਕਲੀ ਇਹ ਜਿਹੜੇ ਨੇ ਇਹ ਕੰਪਰੋਮਾਈਜ਼ਿੰਗ ਸੂਰਤ ਹਾਲ 'ਚ ਨੇ। ਕਦੀ ਵੀ ਪੰਜਾਬ ਦੇ ਅੰਦਰ ਇਹ ਆਵਾਜ਼ ਕਿਸੇ ਨੇ ਚੁੱਕਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿ ਆਮ ਆਦਮੀ ਪੰਜਾਬੀ ਦਾ ਕੀ ਕੰਮ। ਅਗਰ ਫੌਜ ਪੰਜਾਬੀ ਜ਼ਿਆਦਾ ਨੇ ਤੇ ਇਹਦੇ ਆਮ ਆਦਮੀ ਦਾ ਕੀ ਪਾਕਿਸਤਾਨ ਦੇ ਜਿਹੜੇ ਪੰਜਾਬੀ ਦੇ 12-13 ਕਰੋੜ ਪੰਜਾਬੀ ਨੇ ਉਹ DH 'ਚ ਪਲਾਟ ਲੈਂਦੇ ਨੇ ਜਾਂ ਉਹ ਉਹਨਾਂ ਦੇ ਕੋਲ ਆਪਣਾ ਉਹਨਾਂ ਦੇ ਕਮਰਸ਼ੀਅਲ ਪਲਾਜ਼ੇ ਬਣੇ ਨੇ ਉਹਨਾਂ ਦੇ। ਉਹ ਤਾਂ ਗਰੀਬ ਆਦਮੀ ਜਿਸ ਤਰ੍ਹਾਂ ਬਲੋਚ ਗਰੀਬ ਹੈ ਇਸ ਤਰ੍ਹਾਂ ਪੰਜਾਬੀ ਗਰੀਬ। ਅਗਰ ਪੰਜਾਬੀ ਗਰੀਬ ਨਾ ਹੁੰਦਾ ਤਾਂ ਬੱਸ ਹੀ ਸਫ਼ਰ ਕਰ ਰਿਹਾ ਹੁੰਦਾ, ਉਹਦੀਆਂ ਵੀ ਆਪਣੇ ਪਜਾਰੋਂ ਜਾ ਰਹੀਆਂ ਹੁੰਦੀਆਂ। ਪਰ ਇਸ ਵਾਸਤੇ ਪੰਜਾਬੀ ਲੀਡਰਸ਼ਿਪ ਜਿਹੜੀ ਹੈ ਉਹਨਾਂ ਨੇ ਕਦੀ ਵੀ ਪੰਜਾਬ ਦਾ ਕੇਸ ਸਹੀ ਤੌਰ 'ਤੇ ਪੇਸ਼ ਨਹੀਂ ਕੀਤਾ। ਬਲੋਚਿਸਤਾਨ ਵਿੱਚ ਪੰਜਾਬੀਆਂ ਦੀ ਟਾਰਗੇਟ ਕਿਲਿੰਗ ਦੇ ਉੱਤੇ ਪੂਰੀ ਰਿਆਸਤ ਚੁੱਪ ਹੈ। ਵਫਾਕੀ ਹੁਕੂਮਤ ਚੁੱਪ ਹੈ, ਪੰਜਾਬ ਹੁਕੂਮਤ ਚੁੱਪ ਹੈ, ਜਾਗ ਪੰਜਾਬੀ ਜਾਗ ਦਾ ਨਾਰਾ ਮਾਰਨ ਵਾਲੇ ਚੁੱਪ ਨੇ। ਉਰਦੂ ਮੀਡੀਆ ਤੇ ਇਹਦੇ ਉੱਤੇ ਬੈਠੇ ਪੰਜਾਬੀ ਐਂਕਰ ਤੇ ਦਾਨਿਸ਼ਵਰ ਚੁੱਪ ਨੇ। ਸਾਰਾ ਮੀਡੀਆ ਚੁੱਪ ਹੈ। ਸੁਪਰੀਮ ਕੋਰਟ ਆਫ ਪਾਕਿਸਤਾਨ ਵੀ ਚੁੱਪ ਹੈ। ਪੰਜਾਬ ਅਸੈਂਬਲੀ ਪੰਜਾਬੀਆਂ ਦੀ ਟਾਰਗੇਟ ਕਿਲਿੰਗ ਤੇ ਚੁੱਪ, ਸੈਨੇਟ ਚੁੱਪ ਤੇ ਕੌਮੀ ਅਸੈਂਬਲੀ ਚੁੱਪ। ਪੰਜਾਬੀਆਂ ਦੀ ਟਾਰਗੇਟ ਕਿਲਿੰਗ ਦੇ ਉੱਤੇ ਸੋ ਕਾਲਡ ਲਿਬਰਲ ਤੇ ਪ੍ਰੋਗਰੈਸਿਵ ਚੁੱਪ ਤੇ ਇਨਸਾਨੀ ਹਕੂਕ ਦੀਆਂ ਆਲਮੀ ਤੰਜ਼ੀਮਾਂ ਸਭ ਚੁੱਪ। ਪੰਜਾਬੀਆਂ ਦੀ ਟਾਰਗੇਟ ਕਿਲਿੰਗ ਦੇ ਉੱਤੇ ਪੀਪਲਸ ਪਾਰਟੀ ਚੁੱਪ, ਨੂਨ ਲੀਗ ਚੁੱਪ, PTI ਚੁੱਪ, ਜਮਾਤ ਇਸਲਾਮੀ ਚੁੱਪ ਤੇ ਜਮੀਅਤ ਉਲਮਾ ਇਸਲਾਮ ਚੁੱਪ। ਲੱਗਦਾ ਇਹ ਹੈ ਕਿ ਜਿਵੇਂ ਪੰਜਾਬੀ ਕੋਈ ਇਨਸਾਨ ਨਹੀਂ ਹਨ, ਕੋਈ ਜਾਨਵਰ ਨੇ ਜਿਨ੍ਹਾਂ ਨੂੰ ਮਾਰਨਾ ਇਸ ਰਿਆਸਤ ਨੇ ਦੂਜਿਆਂ ਸੂਬਿਆਂ ਤੇ ਖਾਸ ਕਰ ਬਲੋਚਾਂ ਤੇ ਕਰਾਚੀ ਵਿੱਚ MKM ਵਾਲਿਆਂ ਤੇ ਪਸ਼ਤੂਨਾਂ ਤੇ ਹਲਾਲ ਕਰ ਦਿੱਤਾ ਹੈ। ਪਰ ਇਹਦਾ ਨਤੀਜਾ ਕੋਈ ਚੰਗਾ ਨਹੀਂ ਨਿਕਲਣਾ। ਸਾਰਾ ਮੁਲਕ ਸਾਰੀ ਰਿਆਸਤ ਪੰਜਾਬੀਆਂ ਦੀ ਟਾਰਗੇਟ ਕਿਲਿੰਗ ਦੇ ਉੱਤੇ ਚੁੱਪ ਹੈ। ਪਰ ਪੰਜਾਬ ਦੇ ਵਿੱਚ ਇਸ ਜ਼ੁਲਮ ਦੇ ਖਿਲਾਫ, ਇਸ ਨਸਲੀ ਲਿਸਾਨੀ ਦਹਿਸ਼ਤਗਰਦੀ ਤੇ ਨਸਲ ਕੁਸ਼ੀ ਦੇ ਖਿਲਾਫ, ਇਸ ਟਾਰਗੇਟ ਕਿਲਿੰਗ ਦੇ ਖਿਲਾਫ ਨੋਸ਼ਕੀ ਤੋਂ ਆਉਣ ਵਾਲੇ 9 ਮਈਤਾਂ ਤੇ ਲਾਸ਼ਾਂ ਤੇ ਸ਼ਹੀਦਾਂ ਦੀ ਕਤਲ ਦੇ ਉੱਤੇ ਪੰਜਾਬ ਵਿੱਚ ਸ਼ਦੀਦ ਰੱਦ-ਏ-ਅਮਲ ਤੇ ਨਾਰਾਜ਼ਗੀ ਪੈਦਾ ਹੋ ਚੁੱਕੀ ਹੈ। ਕਰਾਚੀ 'ਚ ਅੱਗ ਲੱਗੀ ਤੇ ਪੰਜਾਬੀ ਨਫ਼ਰਤਾਂ ਦੀ ਸੂਲੀ ਚੜਿਆ। KP ਚਤਗਰਦਾਂ ਦਾ ਪਹਿਲਾ ਟਾਰਗੇਟ ਪੰਜਾਬੀ ਹੀ ਹੋਇਆ। ਬਲੋਚਿਸਤਾਨ ਦੇ ਵਸਾਇਲ ਮਕਾਮੀ ਸਰਦਾਰਾਂ ਦੇ ਨਾਲ ਅਸ਼ਰਾਫੀਆ ਲੁੱਟ ਕੇ ਖਾ ਗਈ, ਪਰ ਨਿਸ਼ਾਨਾ ਪੰਜਾਬੀ ਨੂੰ ਬਣਾਇਆ ਗਿਆ, ਜਿਹੜਾ ਵਿਚਾਰਾ ਆਪ ਭੁੱਖ ਨੰਗ ਤੇ ਬੇਰੋਜ਼ਗਾਰੀ ਹੱਥੋਂ ਪਰੇਸ਼ਾਨ ਆਪਣੀ ਹਯਾਤੀ ਦਾ ਪੈਂਡਾ ਬਮੁਸ਼ਕਲ ਪੂਰਾ ਕਰ ਰਿਹਾ ਸੀ। ਬਲੋਚ ਸਰਦਾਰਾਂ ਤੇ ਹਾਕਮਾਂ ਰਿਆਸਤ 'ਚ ਰਿਆਸਤ ਬਣਾਈ, ਆਪਣੇ ਲੋਕਾਂ ਨੂੰ ਇਲਮ, ਸਿਹਤ ਤੇ ਰੋਜ਼ਗਾਰ ਸਣੇ ਹਰ ਮੁੱਢਲੀ ਸਹੂਲਤ ਤੋਂ ਮਹਿਰੂਮ ਰੱਖਿਆ। ਵੱਡੇ ਵੱਡੇ ਮਹੱਲ ਉਸਾਰੇ, ਆਪਣੀਆਂ ਨਸਲਾਂ ਨੂੰ ਤਰੱਕੀ ਯਾਫਤਾ ਮੁਲਕਾਂ 'ਚ ਪੜਾਇਆ, ਆਲਾ ਯੂਨੀਵਰਸਿਟੀਆਂ 'ਚੋਂ ਤਾਲੀਮ ਦਵਾਈ, ਦੁਨੀਆ ਦੇ ਮਹਿੰਗੇ ਮੁਲਕਾਂ 'ਚ ਜਾਇਦਾਦਾਂ ਬਣਾਈਆਂ। ਪਰ ਬਲੋਚਿਸਤਾਨ ਦੀਆਂ ਮਹਿਰੂਮੀਆਂ ਦਾ ਇਲਜ਼ਾਮ ਪੰਜਾਬੀਆਂ ਉੱਤੇ ਲਾਇਆ ਗਿਆ। ਇਹਨਾਂ ਨੇ ਬਲੋਚ ਇਲਾਕਿਆਂ 'ਚ ਤਰੱਕੀ ਦਾ ਸਫ਼ਰ ਸ਼ੁਰੂ ਹੋਣ ਹੀ ਨਹੀਂ ਦਿੱਤਾ। ਸਾਰੇ ਜ਼ੁਲਮ ਅਸ਼ਰਾਫੀਆ ਤੇ ਇਹਨਾਂ ਸਰਦਾਰਾਂ ਰਲ ਕੇ ਕੀਤੇ, ਪਰ ਗਾਲ ਉਸ ਪੰਜਾਬੀ ਨੂੰ ਕੱਢੀ ਗਈ ਜਿਹੜਾ ਵਿਚਾਰਾ ਆਪ ਹਯਾਤੀ ਦੀਆਂ ਮੁੱਢਲੀਆਂ ਲੋੜਾਂ ਤੇ ਹੱਕਾਂ ਤੋਂ ਮਹਿਰੂਮ ਸੀ। ਜ਼ਿੰਮੇਵਾਰ ਕਿਵੇਂ ਹੋਣਾ ਹੈ? ਸਿੱਧੀ ਜੀ ਗੱਲ ਹੈ ਕਿ ਸਾਡੀ ਸਿਆਸੀ ਸ਼ਰਾਫੀਆ ਉਹਨਾਂ ਬਲੋਚ ਸਰਦਾਰਾਂ ਹੱਥੋਂ ਹਮੇਸ਼ਾ ਬਲੈਕਮੇਲ ਹੁੰਦੇ ਆਈ ਹੈ ਜਿਹੜੇ ਇਹਨਾਂ ਦੇ ਇਕਤਦਾਰ ਦੀਆਂ ਵਿਸਾਖੀਆਂ ਬਣਦੇ ਨੇ। ਨਾ ਸਾਡੀ ਸਿਆਸੀ ਸ਼ਰਾਫੀਆ ਨੇ ਕਦੀ ਪੰਜਾਬੀ ਦੀ ਗੱਲ ਕੀਤੀ, ਨਾ ਕਦੀ ਇਹਨਾਂ ਬਲੋਚ ਸਰਦਾਰਾਂ ਆਮ ਬਲੋਚਾਂ ਦੇ ਹੱਕਾਂ ਲਈ ਕੁਝ ਕੀਤਾ। ਮੇਰਾ ਸਿੱਧਾ ਜਿਹਾ ਸਵਾਲ ਹੈ ਕਿ ਜੇਕਰ ਬਲੋਚਿਸਤਾਨ ਮਹਿਰੂਮ ਸੂਬਾ ਹੈ ਤੇ ਫਿਰ ਉੱਥੋਂ ਦਾ ਸਰਦਾਰ ਕਿਉਂ ਖੁਸ਼ਹਾਲ ਹੈ? ਉਹ ਅਰਬਾਂਪਤੀ ਕਿਉਂ ਹੈ? ਜੇ ਆਮ ਬਲੋਚਾਂ ਦੇ ਬਾਲਾਂ ਲਈ ਸਕੂਲ ਨਹੀਂ, ਹਸਪਤਾਲ ਨਹੀਂ, ਤੇ ਫਿਰ ਸਰਦਾਰ ਦੇ ਬਾਲ ਯੂਰਪ 'ਚ ਕਿਉਂ ਪੜ ਰਹੇ ਨੇ? ਸੋ ਪੰਜਾਬੀ ਮਜ਼ਦੂਰ ਵਿਚਾਰੇ ਨੂੰ ਨਾਹਕ ਕਤਲ ਕਰਨ ਤੋਂ ਪਹਿਲਾਂ ਆਪਣੇ ਸਰਦਾਰਾਂ ਤੋਂ ਹਿਸਾਬ ਲਵੋ। ਜਿਹੜਾ ਸ਼ਾਹਾਨਾ ਜ਼ਿੰਦਗੀ ਗੁਜ਼ਾਰ ਰਿਹਾ ਹੈ, ਉਹਦੀ ਗੁਲਾਮੀ ਕਰਨ ਦੀ ਥਾਵੇਂ ਉਹਨੂੰ ਗਲਮਿਆਂ ਫੜੋ ਤੇ ਪੁੱਛੋ ਕਿ ਤੇਰੇ ਕੋਲ ਇਹ ਸਭ ਕਿੱਥੋਂ ਆਇਆ? ਇਹ ਇੱਕ ਗੱਲ ਸਾਨੂੰ ਹੁਣ ਨਤਾਰਾ ਕਰ ਦੇਣਾ ਚਾਹੀਦਾ ਹੈ ਕਿ ਜੇ ਕੋਈ ਬੰਦਾ ਤੁਹਾਨੂੰ ਕਹਿੰਦਾ ਹੈ ਨਾ ਕਿ ਮੈਂ ਤੁਹਾਡਾ ਸਿਆਸੀ ਲੀਡਰ ਹਾਂ, ਮੈਂ ਤੁਹਾਡਾ
ਰਿਪਰੈਜ਼ੈਂਟੇਟਿਵ ਆ, ਭਾਵੇਂ ਉਹ ਸੂਬਾਈ ਸਤ੍ਹਾ ਤੇ ਹੋਵੇ ਤੇ ਭਾਵੇਂ ਉਹ ਕੌਮੀ ਸਤ੍ਹਾ ਤੇ ਹੋਵੇ, ਤੇ ਤੂੰ ਭਾਈ ਪੰਜਾਬੀਆਂ ਵਾਸਤੇ ਕੀਤਾ ਕੀ? ਇਹ ਵਾਕਿਆਤ ਵੇਖ ਲਓ ਜਿਹੜੇ ਪਿਛਲੇ 1 ਸਾਲ ਦੇ, ਤੁਸੀਂ ਵਾਕਿਆਤ ਵੇਖ ਲਓ ਕਿ ਕਦੇ ਕੋਈ ਮਜ਼ਦੂਰ ਉੱਥੇ ਸ਼ਹੀਦ ਕਰ ਦਿੱਤੇ ਜਾਂਦੇ ਨੇ, ਕਦੇ ਕੋਈ ਸੜਕ ਬਣਾਉਣ ਵਾਲੇ ਜਿਹੜੇ ਨੇ, ਕੰਮ ਕਰਨ ਵਾਲੇ ਮੁਖਤਲਿਫ ਸਾਡੇ ਟੈਕਨੀਸ਼ੀਅਨ, ਉਹ ਮਾਰ ਦਿੱਤੇ ਜਾਂਦੇ ਨੇ। ਫਿਰ ਹੁਣ ਜਿਹੜੇ ਜ਼ਾਹਿਰ ਮਾਰੇ ਗਏ ਨੇ 9, ਉਹਨਾਂ ਨੂੰ ਤੁਸੀਂ ਦੇਖ ਲਓ। ਤੁਸੀਂ ਸਾਰੀਆਂ ਅਖਬਾਰਾਂ, ਸਾਰੇ ਜਿਹੜੇ ਟੀਵੀ ਚੈਨਲ, ਸਾਰੇ ਸੋਸ਼ਲ ਮੀਡੀਆ ਵੱਲੋਂ ਵੇਖ ਲਓ, ਕੋਈ ਇੱਕ ਵੀ ਪੰਜਾਬੀ ਸਿਆਸਤਦਾਨ ਤੁਹਾਨੂੰ ਨਹੀਂ ਲੱਭਿਆ ਹੋਏਗਾ ਜਿਨੇ ਇੱਕ ਹਰਫ ਵੀ ਇਹਨਾਂ ਵਿਚਾਰੇ ਬੇਗੁਨਾਹ ਮਾਰੇ ਗਏ, ਔਰ ਜਿਨ੍ਹਾਂ ਨੂੰ ਸਹੀ ਤੌਰ ਤੇ ਸ਼ਹੀਦ ਕਰਾਰ ਦੇਣਾ ਚਾਹੀਦਾ ਹੈ ਕਿ ਵਿਚਾਰੇ ਬਾਹਰ ਜਾ ਰਹੇ ਸਨ ਮਜ਼ਦੂਰੀ ਕਰਕੇ ਪਾਕਿਸਤਾਨ ਲਈ ਜ਼ਰੇ ਮੁਬਾਦਲਾ ਕਮਾਉਣ, ਔਰ ਉਹਨਾਂ ਨੂੰ ਰਾਹ ਵਿੱਚ ਮਾਰ ਦਿੱਤਾ ਗਿਆ। ਤੁਹਾਨੂੰ ਸ਼ਰਮ ਨਹੀਂ ਆਉਂਦੀ ਕਿ ਉਂਝ ਤੁਸੀਂ ਦਾਅਵੇਦਾਰ ਬਣਦੇ ਹੋ, ਪੰਜਾਬੀ ਦੇ ਬਹੁਤ ਕੁਝ ਗੱਲਾਂ ਕਰਦੇ ਹੋ, ਤੇ ਜਿੱਥੇ ਪੰਜਾਬੀ ਮਾਰਿਆ ਜਾਂਦਾ ਹੈ, ਜਿੱਥੇ ਪੰਜਾਬੀਆਂ ਦੇ ਉੱਤੇ ਇੰਤਹਾ ਦਾ ਜ਼ੁਲਮ ਹੁੰਦਾ ਹੈ, ਉਹਦੀ ਸ਼ਨਾਖਤ ਦੀ ਵਜ੍ਹਾ ਨਾਲ ਉਹਨੂੰ ਮਾਰਿਆ ਜਾਂਦਾ ਹੈ। ਐਫਸੀ ਹੋਵੇ ਜਾਂ ਅਜਿਹੇ ਦੂਜੇ ਇਦਾਰੇ ਜਿਨ੍ਹਾਂ 'ਚ ਪਸ਼ਤੂਨਾਂ ਤੇ ਬਲੋਚਾਂ ਦੀ ਵੱਡੀ ਗਿਣਤੀ ਹੈ, ਉਹਨਾਂ ਬਾਰੇ ਹਮੇਸ਼ਾ ਇਹ ਝੂਠ ਬੋਲਿਆ ਗਿਆ ਕਿ ਸਭ ਪੰਜਾਬੀ ਨੇ। ਬਦਕਿਸਮਤੀ ਨਾਲ ਬਲੋਚ ਸਿਆਸੀ ਕਿਆਦਤ ਵੱਲੋਂ ਵੀ ਕਦੀ ਇਹ ਮੁਗਾਲਤਾ ਦੂਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਉਹਨਾਂ ਵੀ ਪੰਜਾਬੀਆਂ ਨਾਲ ਨਫ਼ਰਤ ਦੀ ਅੱਗ ਬਾਲ ਕੇ ਆਪਣੇ ਹੱਥ ਹੀ ਸੇਕੇ। मेरे खून का सूरज चमकेगा तो बच्चा बच्चा बोलेगा मैं बागी हूं जो चाहे मुझसे करे। इंजी पंजाबी सियासी आगुआं ਵੱਲੋਂ ਵੀ ਹਮੇਸ਼ਾ ਮਾਜ਼ਰਤ ਖਾਨਾ ਰਵੱਈਆ ਇਖਤਿਆਰ ਕੀਤਾ ਗਿਆ, ਜਿਵੇਂ ਇਸ ਧਰਤੀ ਦੇ ਮਰਨ ਵਾਲੇ ਪੁੱਤਰਾਂ ਦਾ ਲਹੂ ਕੋਈ ਮੁੱਲ ਨਹੀਂ ਸੀ ਰੱਖਦਾ। ਉਹਨਾਂ ਦੇ ਪੰਜਾਬੀ ਹੋਣੇ ਦੀ ਸਜ਼ਾ ਜੇਕਰ ਕੋਈ ਮੌਤ ਨੂੰ ਮਿੱਥਦਾ ਹੈ ਤੇ ਉਹ ਠੀਕ ਹੀ ਕਰਦਾ ਹੈ। ਇਹ ਸਭ ਦੇ ਪਿੱਛੇ ਪਾਕਿਸਤਾਨ ਦੇ ਦੁਸ਼ਮਣ ਨੇ। ਪੰਜਾਬੀਆਂ ਨੂੰ ਮਾਰਿਆ ਜਾਂਦਾ ਹੈ। ਪੰਜਾਬੀ ਵੀ ਉਹ ਜਿਹੜਾ ਵਿਚਾਰਾ ਮਜ਼ਦੂਰ ਹੈ, ਜਿਹਦੇ ਘਰ ਫਾਕੇ ਨੇ, ਭੁੱਖਾਂ ਨੱਚ ਰਹੀਆਂ ਨੇ, ਉਸ ਪੰਜਾਬੀ ਦੇ ਕਤਲ ਨਾਲ ਜੇ ਕੋਈ ਰਾਜ਼ੀ ਹੋ ਸਕਦਾ ਹੈ ਤੇ ਫਿਰ ਮੈਂ ਤੈਨੂੰ ਇਨਸਾਨ ਨਹੀਂ ਆਖਾਂਗਾ। ਅਗਲੀ ਗੱਲ, ਜਿਹੜੇ ਜਾਪਾਨੀ ਜਾਂ ਚੀਨੀ ਤੁਹਾਡੀਆਂ ਮਹਿਰੂਮੀਆਂ ਦੂਰ ਕਰਨ ਲਈ ਸੀ-ਪੈਕ ਦੇ ਮਨਸੂਬਿਆਂ ਉੱਤੇ ਕੰਮ ਕਰ ਰਹੇ ਨੇ, ਤੁਸੀਂ ਉਹਨਾਂ ਨੂੰ ਮਾਰ ਕੇ ਕੀ ਹਾਸਲ ਕਰਨਾ ਚਾਹੁੰਦੇ ਹੋ? ਇਹ ਸਭ ਮੁਸਲਿਮ ਖੁਸ਼ੀ ਨਹੀਂ ਤੇ ਹੋਰ ਕੀ ਹੈ? BLA ਹੋਵੇ ਜਾਂ ਹੋਰ ਅਜਿਹੀਆਂ ਤਨਜ਼ੀਮਾਂ, ਇਹਨਾਂ ਦਾ ਨਾ ਤੇ ਬਲੋਚਾਂ ਦੇ ਹੱਕਾਂ ਨਾਲ ਕੋਈ ਤਾਲੁਕ ਹੈ ਤੇ ਨਾ ਹੀ ਕੋਈ ਮਹਿਰੂਮੀ ਮੁਕਾਉਣ ਲਈ ਲੜ ਰਹੀਆਂ ਨੇ। ਇੰਡੀਆ ਇਹਨਾਂ ਨੂੰ ਫੜ ਦੇ ਰਿਹਾ ਹੈ ਤੇ ਇਹ ਦਹਿਸ਼ਤਗਰਦੀ ਕਰ ਰਹੀਆਂ ਨੇ, ਹੋਰ ਦੂਜੀ ਕੋਈ ਗੱਲ ਹੀ ਨਹੀਂ। ਗੱਲ ਇਹ ਵੇ ਕਿ ਬਲੋਚਿਸਤਾਨ ਇਸ ਵਕਤ ਸਿਰਫ ਇੰਡੀਆ ਦੇ ਲਈ ਮਸਲਾ ਨਹੀਂ ਹੈਗਾ, ਬਦਕਿਸਮਤੀ ਨਾਲ ਸਾਡੇ ਕੁਝ ਮੁਸਲਿਮ ਬਰਾਦਰਸ ਜਿਹੜੇ ਨੇ ਉਹਨਾਂ ਲਈ ਵੀ ਇੱਕ ਮਸਲਾ ਹੈ। ਈਰਾਨ ਦੀ ਸਾਰੀ ਸਮਗਲਿੰਗ ਇੱਥੋਂ ਹੁੰਦੀ ਹੈ, ਫਿਰ ਜੇ ਅਸੀਂ ਬਲੋਚਿਸਤਾਨ ਡਿਵੈਲਪ ਕਰ ਜਾਂਦੇ ਹਾਂ, ਗਵਾਦਰ ਬਣ ਜਾਂਦਾ, ਤੇ ਬਹੁਤ ਸਾਰੇ ਮੁਸਲਿਮ ਮਮਾਲਿਕ ਜਿਹੜੇ ਨੇ ਉਹਨਾਂ ਨੂੰ ਵੀ ਇਹ ਡਾਈਜੈਸਟ ਨਹੀਂ ਹੋਣਾ। ਤੇ ਮੈਨੂੰ ਸ਼ਾਇਦ ਕੋਈ ਇੰਨੀ ਗੱਲ ਨਾ ਕਹੇ, ਲੇਕਿਨ ਮੈਂ ਕਹਿ ਸਕਦਾ ਕਿ ਬਲੋਚਿਸਤਾਨ ਦਾ ਜਿਹੜਾ ਅਸਲ ਮਸਲਾ ਹੈਗਾ ਉਹ ਬਹੁਤ ਸਾਰੇ ਮਮਾਲਿਕ, ਮੁਸਲਿਮ ਮਮਾਲਿਕ ਸਮੇਤ ਉਹਨਾਂ ਦੇ ਲਈ ਮਸਲਾ ਹੈਗਾ। ਤੇ ਡੈਫੀਨੇਟਲੀ ਹੁਣ ਤੱਕ ਉਹ ਗੱਲ ਲੁਕੀ ਛੁਪੀ ਰਹੀ ਨਹੀਂ। ਇੰਡੀਅਨ ਜਿਹੜਾ ਵਜ਼ੀਰ ਦਾਖਲਾ ਹੈ ਉਹਨੇ ਕਿਹਾ ਜੀ ਅਸੀਂ ਤਾਂ ਪਾਕਿਸਤਾਨ 'ਚ ਵੜ ਕੇ ਬੰਦੇ ਮਾਰਨੇ ਆ, ਤੇ ਜਿਹੜੇ ਮਾਰਦੇ ਨੇ ਹੋਰ ਵੀ ਬਹੁਤ ਸਾਰੀ ਕਾਰਵਾਈਆਂ ਕਰਦੇ ਨੇ, ਕੁਲਭੂਸ਼ਣ ਲੈ ਲਓ, ਹੋਰ ਇਹੋ ਜਿਹੇ ਬਹੁਤ ਸਾਰੇ ਲੋਕ। ਤੇ ਉੱਥੇ ਕੋਈ ਇੱਕ ਬੰਦਾ ਨਹੀਂ ਗਿਆ, ਮਲਟੀਪਲ ਜਿਹੜੀ ਨੇ ਨਾ ਏਜੰਸੀਆਂ ਉੱਥੇ ਕੰਮ ਕਰ ਰਹੀਆਂ ਨੇ। ਅਮਰੀਕਨਸ ਵੀ ਨੇ, ਇੰਡੀਅਨਸ ਵੀ ਨੇ, ਕੁਝ ਮੁਸਲਿਮ ਮਮਾਲਿਕ ਦੇ ਨੇ, ਈਰਾਨ ਦੇ ਨੇ, ਤੇ ਇਹ ਉਹਨਾਂ ਨੂੰ ਪੈਸੇ ਦਿੰਦੇ ਨੇ ਤੇ ਪੈਸੇ ਦੇ ਕੇ ਆਪਣੇ ਜਿਹੜੇ ਮਕਸਦ ਨੇ ਉਹ ਪੂਰੇ ਕਰਾਉਂਦੇ ਨੇ। ਇਸ ਤੋਂ ਵੱਧ ਬਦਨਸੀਬੀ ਕੀ ਹੋ ਸਕਦੀ ਹੈ ਕਿ ਪੰਜਾਬੀ ਮਜ਼ਦੂਰਾਂ ਦੇ ਕਤਲੇਆਮ ਉੱਤੇ ਕੋਈ ਵੀ ਪੰਜਾਬੀ ਸਿਆਸਤਦਾਨ ਖੁੱਲ੍ਹ ਕੇ ਗੱਲ ਨਹੀਂ ਕਰਦਾ, ਨਾ ਕੋਈ ਭਰਵੀਂ ਨਿੰਦਿਆ ਤੇ ਨਾ ਕਿਸੇ ਤਹਿਰੀਕ ਦਾ ਐਲਾਨ। ਇੰਜ ਲੱਗਦਾ ਹੈ ਜਿਵੇਂ ਆਮ ਪੰਜਾਬੀਆਂ ਦੇ ਲਹੂ ਦਾ ਕੋਈ ਮੁੱਲ ਨਹੀਂ। ਸਿਆਸਤਾਂ ਦੀਆਂ ਖੇਡਾਂ ਦਾ ਬਾਲਣ ਬਣਨ ਵਾਲੇ ਗਰੀਬ ਘਰਾਂ ਦੇ ਪੰਜਾਬੀ ਪੁੱਤਰ ਰੋਜ਼ ਮਰਦੇ ਨੇ, ਰੋਜ਼ ਜਨਾਜ਼ੇ ਉੱਠਦੇ ਨੇ ਤੇ ਰੋਜ਼ ਦਿਹਾੜੇ ਮਾਵਾਂ ਵਹਿਣ ਪਾਉਂਦੀਆਂ ਆਪਣੇ ਚੰਨ ਪੁੱਤਰਾਂ ਨੂੰ ਪੰਜਾਬ ਨਾਲ ਜੁੜਤ ਦੀ ਕਬਰੇ ਦਫਨ ਕਰਦੀਆਂ ਨੇ। 47 ਤੋਂ ਲੈ ਕੇ ਅੱਜ ਤੱਕ ਪੰਜਾਬੀਆਂ ਬਸ ਲਾਸ਼ਾਂ ਹੀ ਚੁੱਕੀਆਂ ਨੇ। ਖੋਰੇ ਕਦ ਤੱਕ ਪੰਜਾਬੀਆਂ ਦੀ ਟਾਰਗੇਟ ਕਿਲਿੰਗ ਦਾ ਇਹ ਸਿਲਸਿਲਾ ਜਾਰੀ ਰਹੇਗਾ? ਖੋਰੇ ਕਦ ਤੱਕ?